ਜਿਹੜਾ ਰਸ਼ੀਆ ਦਾ ਪੁਤਿਨ ਤੇ ਮੋਦੀ ਆ, ਭਾਰਤ ਵਾਲਾ, ਇਹ ਹੁਣ ਆਪਸ ਦੇ ਵਿੱਚ ਜੱਫੀਆਂ ਪਾ ਰਹੇ ਆ। ਪਹਿਲੋਂ ਜਿੱਦਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਵਕਤ ਸੀਗਾ ਵੀ ਪਹਿਲੋਂ ਟਰੰਪ ਹੋਣਾ ਦੀ ਉੱਥੇ ਪੂਜਾ ਕਰ ਰਹੇ ਸੀ, ਤੇ ਹੁਣ ਪੁਤਿਨ ਦੀ ਤਸਵੀਰਾਂ ਦੀ ਜਿਹੜੀ ਪੂਜਾ ਆ ਉੱਥੇ ਚੱਲ ਰਹੀ ਆ। ਜਦੋਂ ਤੋਂ ਅਮਰੀਕਾ ਨੇ ਬਾਂਹ ਮਰੋੜੀ ਹੋਈ ਆ ਮੋਦੀ ਹੋਣਾ ਦੀ ਜਾਂ ਭਾਰਤ ਦੀ, ਤੇ ਜਿਹੜਾ ਮੋਦੀ ਆ ਉਹ ਕਾਮਰੇਡਾਂ ਦੇ ਪੈਰਾਂ 'ਚ ਜਾ ਕੇ ਜਿਹੜਾ ਉਹ ਡਿੱਗ ਰਿਹਾ। ਚਾਈਨਾ ਦੇ ਵੀ ਪੈਰਾਂ ਦੇ ਵਿੱਚ ਨੱਕ ਰਗੜ ਹਟਿਆ, ਤੇ ਹੁਣ ਜਿਹੜਾ ਆ ਉਹ ਪੁਰਾਣਾ ਕਾਮਰੇਡ ਯਾਰ ਜਿਹੜਾ ਕਹਿ ਲਓ ਵੀ ਉਹਨਾਂ ਦਾ, ਇਹ ਉੱਥੇ ਜਿਹੜਾ ਉਹ ਪਹੁੰਚ ਚੁੱਕਾ ਆ। ਜਿਨ੍ਹਾਂ ਨੂੰ ਭਾਰਤ ਦੇ ਵਿੱਚ ਇਹੀ ਰਾਈਟ ਵਿੰਗ ਵਾਲੇ ਜਿਹੜੇ ਹਿੰਦੂਤਵ ਵਾਲੇ ਆ, ਉਹ ਅਰਬਨ ਨਕਸਲ ਤੋਂ ਲੈ ਕੇ ਤੇ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹਨਾਂ ਦੇ ਲਈ ਸੋਹਣੇ ਸੋਹਣੇ ਨਾਮ ਉਹਨਾਂ ਨੇ ਜਿਹੜੇ ਰੱਖੇ ਆ, ਉਹਨਾਂ ਦੇ ਨਾਲ ਹੀ ਜਾ ਕੇ ਹੁਣ ਜੱਫੀਆਂ ਜਿਹੜੀਆਂ ਹਰਜੋਤ ਸਿੰਘ ਜੀ ਪੈ ਰਹੀਆਂ ਆ। ਸੋ ਇਸ ਨੂੰ ਲੈ ਕੇ ਅਮਰੀਕਾ ਵੀ ਜਿਹੜਾ ਬੜੀ ਤਿਰਛੀ ਨਜ਼ਰ ਜਿਹੜੀ ਇਸ ਦੇ ਉੱਤੇ ਰੱਖ ਰਿਹਾ ਆ, ਪੈਣੀ ਅੱਖ ਰੱਖੀ ਆ ਵੀ ਦੇਖੀਏ ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜਿੱਦਾਂ ਪਹਿਲੀ ਖਬਰ ਦੇ ਵਿੱਚ ਮੈਂ ਜ਼ਿਕਰ ਕੀਤਾ ਵੀ ਮੁਲਕਾਂ ਦੀ ਗਿਣਤੀ ਜਿਹੜੀ ਉਹ ਵਧਾਤੀ, ਮੁਲਕ ਦੱਸੇ ਨਹੀਂ ਕਿਹੜੇ ਆ, ਕਿਤੇ ਝਟਕਾ ਅਮਰੀਕਾ ਇਸ ਤਰੀਕੇ ਦੇ ਨਾਲ ਇਸ ਸਮਿਟ ਤੋਂ ਬਾਅਦ 'ਚ ਉਹ ਵਾਲਾ ਇਹਨਾਂ ਨੂੰ ਨਾ ਦੇ ਦੇਵੇ। ਗੱਲਾਂ ਇਹ ਨਹੀਂ ਕਿਤੇ ਇਹ ਨਾ ਹੋਵੇ ਜਿਹੜੇ ਭਾਰਤੀ ਜਿਹੜੇ ਕਾਮਰੇਡ ਅਮਰੀਕਾ ਦੇ ਵਿੱਚ ਹੈਗੇ ਵੱਸਦੇ, ਕਿਤੇ ਉਹਨਾਂ ਦੇ ਦੁਆਲੇ ਵੀ ਜਿਹੜੀ ਆਪਣਾ ਸ਼ਿਕੰਜਾ ਆ ਉਹ ਕੱਸ ਨਾ ਦੇਵੇ। ਹੌਡੀ ਮੋਡੀ, ਮਾਈ ਫਰੈਂਡ, ਟਰੰਪ ਤੋਂ ਲੈ ਕੇ ਹੁਣ ਮਾਈ ਫਰੈਂਡ ਪੂਟਨ, ਤੇ ਪੂਟਨ ਦੇ ਲਈ ਰੈੱਡ ਕਾਰਪੇਟ ਉਹ ਇੱਕ ਮੋਦੀ ਹੋਣਾ ਦੇ ਲਈ ਜਾਂ ਇੰਡੀਆ ਦੇ ਲਈ ਗਲੇ ਦੀ ਹੱਡੀ ਬਣ ਸਕਦਾ ਹੈਗਾ। ਇਸ ਮੀਟਿੰਗ ਹੋਣ ਤੋਂ ਪਹਿਲਾਂ 3 ਮੁਲਕਾਂ ਦੇ ਜਿਹੜੇ ਇਨਵੈਸਟਰ ਆ, ਉਹਨਾਂ ਦੇ ਜਿਨ੍ਹਾਂ 'ਚ ਜਰਮਨ ਆ, ਫਰਾਂਸ ਆ ਤੇ UK ਆ, ਉਹਨਾਂ ਨੇ ਵਾਰਨਿੰਗ ਵੀ ਦਿੱਤੀ ਸੀ ਵੀ ਭਾਈ ਇੱਦਾਂ ਦਾ ਪੁੱਠਾ ਕੰਮ ਨਾ ਕਰੋ। ਟਰੰਪ ਹੁਣੀ ਤੁਹਾਡੇ ਤੇ ਅੱਗੇ ਅਪਸੈਟ ਹੈਗੇ ਆ, 50% ਤੁਹਾਡੇ ਤੇ ਟੈਰਿਫ ਲਾ ਚੁੱਕਾ ਹੈ। ਟਰੰਪ ਹੁਣੀ ਕਲੀਅਰਲੀ ਕਹਿ ਚੁੱਕੇ ਆ ਵੀ ਜਿਹੜਾ ਰਸ਼ੀਆ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ, ਲੜਾਈ ਕਰ ਰਿਹਾ, ਉਹਨੂੰ ਜਿਹੜਾ ਸਾਰਾ ਫਿਊਲ ਆ ਉਹ ਇੰਡੀਆ ਵਾਲੇ ਦੇ ਰਿਹਾ, ਕਿਉਂਕਿ $68 ਬਿਲੀਅਨ ਦਾ ਇੰਡੀਆ ਨੇ ਜਿਹੜਾ ਤੇਲ ਆ ਉਹ ਖਰੀਦਿਆ ਰਸ਼ੀਆ ਤੋਂ, ਜਦ ਕਿ ਯੂਕਰੇਨ ਲੜਾਈ ਤੋਂ ਪਹਿਲਾਂ ਸਿਰਫ $3 ਬਿਲੀਅਨ ਦਾ ਖਰੀਦਦੇ ਸੀ। ਸੋ ਜਿਹੜੀ ਰੈੱਡ ਕਾਰਪੇਟ ਉਹਨਾਂ ਨੂੰ ਵਿਛਾਈ ਗਈ ਆ, ਤੇ ਪੂਟਨ ਨੇ ਇਹ ਕਿਹਾ ਕੋਈ ਨਹੀਂ ਤੁਸੀਂ ਚੱਕੀ ਜਾਓ ਫੱਟੇ, ਅਸੀਂ ਤੁਹਾਨੂੰ ਤੇਲ ਸਪਲਾਈ ਕਰੀ ਜਾਵਾਂਗੇ। ਹਾਲਾਂਕਿ ਇਸ ਤੇਲ ਵਾਲੇ ਮਾਮਲੇ 'ਚ ਮੋਦੀ ਹੁਣੀ ਜਿਹੜੇ ਆ ਕੁਛ ਜ਼ਿਆਦਾ ਨਹੀਂ ਬੋਲੇ, ਪਰ ਬਾਕੀ ਦੇ ਕਹਿੰਦੇ ਅਸੀਂ ਹੋਰ ਡਿਫੈਂਸ ਨੂੰ ਲੈ ਕੇ ਕੰਟਰੈਕਟ ਕਰਨ ਜਾ ਰਹੇ ਆ, ਲੋਕ ਉੱਥੇ ਜੌਬਾਂ ਕਰਨਗੇ। ਖਾਸ ਕਰਕੇ ਪੰਜਾਬੀਆਂ ਨੂੰ ਬੜੇ ਧਿਆਨ ਰੱਖਣ ਜੋ ਗੱਲ ਹੈਗੀ ਆ, ਜੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਭਾਈ ਰਸ਼ੀਆ ਨਾ ਭੇਜੋ ਕਿਸੇ ਨੂੰ। ਉਹ ਇਸ ਤਰ੍ਹਾਂ ਲੈ ਕੇ ਜਾ ਰਹੇ ਆ ਵੀ ਉੱਥੇ ਤੁਹਾਨੂੰ ਜੌਬਸ ਮਿਲਣੀਆਂ ਤੇ ਮੁੜ ਕੇ ਉਹ ਮਿਲਟਰੀ 'ਚ ਪਾ ਦਿੰਦੇ ਆ। 5 ਮੁੰਡੇ ਆਲਰੇਡੀ ਜਿਹੜੇ ਪੰਜਾਬ ਦੇ 5 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਹੈ, ਪਿਛਲੇ ਦਿਨਾਂ 'ਚ ਤੁਸੀਂ ਖਬਰਾਂ ਸੁਣਦੇ ਰਹੇ ਆ। ਸੋ ਦਸੰਬਰ 4 ਤੇ 5 ਦੀ ਜਿਹੜੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ ਦੀ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ, 23rd ਇੰਡੀਅਨ ਰਸ਼ੀਆ ਐਨੂਅਲ ਸਮਿਟ, ਫਸਟ ਟ੍ਰਿਪ ਆ ਉਹਨਾਂ ਦਾ ਜਦੋਂ ਤੋਂ ਯੂਕਰੇਨ 'ਚ ਉਹਨਾਂ ਨੇ ਐਂਟਰ ਕੀਤਾ ਸੀ ਸੰਨ 2022 'ਚ। ਹਾਲਾਂਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨਾਂ ਦੇ ਵਾਰੰਟ ਵੀ ਜਾਰੀ ਕੀਤੇ ਹੋਏ ਹੈਗੇ ਆ। ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ, ਉਹਨਾਂ ਦਾ ਮੇਨ ਫੋਕਸ ਹੈਗਾ ਵੀ ਇਕਨੋਮਿਕ ਟਾਈਜ਼, ਡਿਫੈਂਸ ਦਾ ਕੋਆਪਰੇਸ਼ਨ, એનર્ਜੀ ਸਿਕਿਉਰਿਟੀ, ਹੋਰ ਇਦਾਂ ਦਾ ਜਿਹੜਾ ਕਰਨਾ ਆ। ਜਦ ਕਿ USA ਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਪ੍ਰੈਸ਼ਰ ਹੈਗਾ ਵੀ ਉੱਥੋਂ ਤੇਲ ਜਿਹੜਾ ਖਰੀਦਣਾ ਆ ਉਹ ਬੰਦ ਕਰੋ, ਪਰ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਇੰਡੀਆ ਵਾਲੇ ਰਲ ਕੇ $100 ਬਿਲੀਅਨ ਦਾ ਬਿਜ਼ਨਸ ਸੰਨ 2030 ਤੱਕ ਕਰਨ ਜਾ ਰਹੇ ਹੈਗੇ ਆ। ਸੋ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਜਿਹੜੀ ਇਮੀਗ੍ਰੇਸ਼ਨ ਇੰਨੀ ਟਾਈਟ ਹੋਈ ਆ ਅਮਰੀਕਾ ਦੇ ਵਿੱਚ, ਹੁਣ ਹੋ ਸਕਦਾ ਜਿਹੜੇ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਰਸ਼ੀਆ ਵੱਲ ਨੂੰ ਜਿਹੜਾ ਜਾਣਗੇ, ਕਿਉਂਕਿ ਰਸ਼ੀਆ ਦੇ ਵਿੱਚ ਰਲ ਕੇ ਹੁਣ ਇੰਨਾ ਬਿਜ਼ਨਸ ਹੋ ਰਿਹਾ, ਤੇ ਮੈਨੂੰ ਲੱਗਦਾ ਵੀ ਉੱਧਰ ਜਿਹੜੇ ਵੀਜ਼ੇ ਆ ਉਧਰ ਨੂੰ ਜਾਣਗੇ, ਡੌਂਕੀ ਰੂਟ ਹੁਣ ਐਵੇਂ ਹੁਣ ਉਹਨਾਂ ਦਾ ਮਜ਼ਾਕ ਨਾ ਕਰੋ ਹਨਾ, ਵੀ ਉਹਨਾਂ ਨੇ ਕਿੱਥੇ ਜਾਣਾ, ਆਉਣਾ ਤਾਂ ਅਮਰੀਕਾ ਹੀ ਇਹਨਾਂ ਨੇ ਸਾਰਿਆਂ ਨੇ, ਵੀ ਡਾਲਰ ਤਾਂ ਇੱਥੇ ਬਣਦੇ ਆ, ਉੱਥੇ ਰੂਬਲਾ ਨਾ ਕਿਤੇ ਸਰਦਾ ਥੋੜੀ ਆ ਉਹਨਾਂ ਦਾ, ਉਹਦਾ ਵੀ ਕਿਤਾਬਾਂ ਲਈ ਕਾਮਰੇਡੀ ਸਿਰਫ ਝਾੜਦੀਆਂ, ਓਦਾਂ ਥੋੜੀ ਜਾਣਾ, ਆਉਣਾ ਤਾਂ ਕੈਪੀਟਲਿਸਟ ਮੁਲਕ ਦੇ ਵਿੱਚ ਹੀ ਆ। ਉਹ ਲਾਲਚੀ ਨੇ ਉੱਥੇ ਦੇ ਲੋਕ, ਉਹ ਆਪਾਂ ਨੂੰ ਪਤਾ ਹੀ ਆ ਵੀ ਕਿਹੜੇ ਐਂਗਲ ਤੋਂ ਆ। ਘੱਟੋ ਘੱਟ ਇੰਨੇ ਕੁ ਤਾਂ ਬੰਦਾ ਜਿਹੜਾ ਉਹ ਕਵੇ ਓਨੈਸਟੀ ਦੇ ਨਾਲ ਵੀ ਨਹੀਂ ਭਾਈ ਅਸੀਂ ਤਾਂ ਡਾਲਰ ਕਮਾਉਣ ਜਾਣੇ ਆ, ਵੀ ਤਾਂ ਅਸੀਂ ਚੱਲੇ ਆ, ਪਰ ਰਹਿਣਾ ਵੀ ਅਮਰੀਕਾ 'ਚ, ਭੰਡਣਾ ਵੀ ਅਮਰੀਕਾ ਨੂੰ, ਤੇ ਡਾਲਰ ਵੀ ਅਮਰੀਕਾ ਦੇ, ਤੇ ਸੁੱਖ ਸਹੂਲਤਾਂ ਵੀ ਸਾਰੀਆਂ ਅਮਰੀਕਾ ਦੀਆਂ। ਰਸ਼ੀਆ ਵੱਲ ਨੂੰ ਮੂੰਹ ਤੱਕ ਨਹੀਂ ਕਰਨਾ। ਪਰ ਇਹ ਆ ਵੀ ਹੁਣ ਕਿਉਂਕਿ ਬਾਂਹ ਮਰੋੜੀ ਪਈ ਆ ਅਮਰੀਕਾ ਵਾਲਿਆਂ ਨੇ, ਤੇ ਇਸ ਕਰਕੇ ਇੰਡੀਆ ਵਾਲੇ ਕਹਿੰਦੇ ਆ ਵੀ ਚੱਲ ਹੁਣ ਉਧਰ ਨੂੰ ਜਿਹੜਾ ਉਹ ਚੱਲਦੇ ਆ।
ਉਹ ਚਾਈਨਾ ਵਾਲਿਆਂ ਨੂੰ ਵੀ ਆਪਣੀ ਜ਼ਮੀਨ ਥਾਂ ਆ ਮੁਲਕ ਆ ਉਹਦਾ ਹਿੱਸਾ ਜਿਹੜਾ ਆ ਉਹਨਾਂ ਨੂੰ ਲਟਾਈ ਜਾ ਰਹੇ ਆ ਤੇ ਇਹਨਾਂ ਨੂੰ ਵੀ ਲਟਾ ਦੇਣਗੇ। ਉਹਨਾਂ ਨੂੰ ਕਿਹੜਾ ਕੋਈ ਫਰਕ ਪੈਂਦਾ, ਮੋਦੀ ਨੂੰ ਕਿਹੜਾ ਕੋਈ ਫਰਕ ਪੈਂਦਾ ਆ। ਅੱਛਾ ਤੁਸੀਂ ਦੇਖੋ ਵੀ ਉੱਥੇ ਦੇ ਜਿਹੜੇ ਮੀਡੀਆ ਵਾਲੇ ਆ ਕਿੱਡੇ ਜਿਹੜੇ ਲਾਈਕ ਡਿਸਹੋਨੈਸਟ ਨੇ। ਉਹ ਕਹਿੰਦੇ ਵੀ 3 ਦਿਨ ਹੋ ਗਏ ਅਸੀਂ ਤੁਹਾਡੇ ਮਗਰ ਘੁੰਮ ਰਹੇ, ਤੁਸੀਂ ਵੀ ਮੋਦੀ ਜੀ ਵਾਂਗੂ ਕੰਮ ਕਹਿੰਦੇ ਬਹੁਤ ਜ਼ਿਆਦਾ ਕਰਦੇ ਆ। ਤੁਸੀਂ ਹੁਣ ਤੁਸੀਂ ਹਿਸਾਬ ਲਾ ਲਓ। ਕਹਿੰਦਾ ਵੀ ਹੁਣ ਤੂੰ ਅੱਗੋਂ ਪੁੱਤਰ ਵੀ ਕਿਹੜਾ ਘੱਟ ਆ, ਉਹ ਵੀ KGB 'ਚ ਰਿਹਾ। ਕਹਿੰਦਾ ਵੀ ਮੈਨੂੰ ਤਾਂ ਲੱਗਦਾ ਤੁਸੀਂ ਇੰਟੈਲੀਜੈਂਸ ਵਾਲੇ ਆ ਇਹਨਾਂ ਦੇ, ਵੀ ਮਗਰ ਹੀ ਸਾਡੇ ਤੁਰੇ ਫਿਰਦੇ ਰਹਿੰਦੇ ਆ ਵੀ ਇਹ ਚੱਕਰ ਕੀ ਜਿਹੜਾ ਉਹ ਚੱਲ ਰਿਹਾ ਆ। ਸੋ ਪਰ ਇਹ ਆ ਵੀ ਦੇਖੋ US ਦਾ ਜਿਹੜਾ ਪੁਆਇੰਟ ਆ, ਜਿਹੜਾ ਐਨਾਲਿਸਟ ਆ, ਜਿਹੜਾ ਥਿੰਕ ਟੈਂਕ ਆ, ਉਹ ਇਹ ਦੇਖ ਰਹੇ ਆ ਵੀ ਇਹ ਜਿਹੜਾ ਦਬਾਅ ਲਗਾਤਾਰ ਜੋ ਵਧਾਇਆ ਹੋਇਆ ਆ ਅਮਰੀਕਾ ਨੇ ਇੰਡੀਆ ਦੇ ਉੱਤੇ, ਇੰਡੀਆ ਨੂੰ ਹੋਰ ਕੋਈ ਚਾਰਾ ਨਜ਼ਰ ਨਹੀਂ ਆਇਆ। ਇਸ ਲਈ ਉਸਨੇ ਜਿਹੜਾ ਉਹਦਾ ਇਤਿਹਾਸਿਕ ਰਿਸ਼ਤਾ ਆ ਰਸ਼ੀਆ ਦੇ ਨਾਲ, ਇਹ ਕੋਈ ਅੱਜ ਦਾ ਨਹੀਂ, ਪੁਰਾਣਾ ਆ ਰਿਸ਼ਤਾ ਉਹ ਤਾਂ ਰਸ਼ੀਆ ਦੇ ਨਾਲ, ਵੀ ਉਸ ਹਿਸਟੋਰਿਕ ਰਿਲੇਸ਼ਨਸ਼ਿਪ ਨੂੰ ਉਹ ਇਸ ਟਾਈਮ ਵੈਲਿਊ ਕਰਦਾ, ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਹੁਣ ਜਦੋਂ ਇੱਕ ਪਾਸੋਂ ਕਹਿੰਦੇ ਆ ਵੀ ਰਿਸ਼ਤੇ ਦੀ ਨਾ ਹੋਈ ਹੋਵੇ ਤੇ ਫਿਰ ਕਹਿੰਦੇ ਵੀ ਚੱਲ ਦੂਜੇ ਪਾਸੇ ਜਾ ਕੇ ਦੇਖ ਆਉਂਦੇ ਆ, ਤਾਂ ਉਹ ਗੱਲ ਜਿਹੜੀ ਇਸ ਟਾਈਮ ਇੰਡੀਆ ਦੇ ਨਾਲ ਹੋਈ ਪਈ ਆ। ਇੰਡੀਆ ਦਾ ਜਿਹੜਾ H1B ਨੂੰ ਲੈ ਕੇ ਜਿੰਨਾ ਐਕਸਪੋਜ਼ ਹੋ ਰਿਹਾ ਨਾ ਫਰਾਡ, ਤੇ ਜੋ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ ਅਮਰੀਕਾ ਫਸਟ ਦੇ ਚੱਲਦੇ ਆ, ਇੰਡੀਆ ਵਾਲਿਆਂ ਨੂੰ ਪਤਾ ਵੀ ਹੋਰ ਕੋਈ ਇਸ ਟਾਈਮ ਚਾਰਾ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਇਸ ਲਈ ਉਹ ਰਸ਼ੀਆ ਵੱਲ ਨੂੰ ਜਾ ਰਹੇ ਆ। ਰਸ਼ੀਆ ਤੋਂ ਉਹਨਾਂ ਦੇ ਡਿਫੈਂਸ ਦੀਆਂ ਕਾਫੀ ਜ਼ਿਆਦਾ ਸਮਾਨ ਆਉਂਦਾ, ਹਥਿਆਰ ਉਹਨਾਂ ਦੇ ਕੋਲੋਂ ਇਹ ਖਰੀਦਦੇ ਆ, ਤੇ ਅਨਇੰਟਰਪਟਡ ਜਿਹੜੀ ਆਇਲ ਸ਼ਿਪਮੈਂਟਸ ਆ ਉਸ ਦਾ ਵੀ ਜਿਹੜਾ ਰੌਲਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਤੁਸੀਂ ਦੇਖੋ ਵੀ ਮੋਦੀ ਨੂੰ ਕਿੰਨਾ ਜ਼ਿਆਦਾ ਡਰ ਆ ਵੀ ਅੱਗੇ ਪਤਾ ਨਹੀਂ ਮਾਹੌਲ ਕਿੱਦਾਂ ਦਾ ਬਣਨਾ ਆ। ਉਹਨੇ ਪ੍ਰੋਟੋਕਾਲ ਤੋੜਦੇ ਹੋਏ ਪੁਤਿਨ ਨੂੰ ਰੈੱਡ ਕਾਰਪਟ ਵਿਛਾ ਕੇ ਆਪ ਜਹਾਜ਼ ਤੋਂ ਉਤਰਦਿਆਂ ਮਿਲਣ ਚਲਾ ਗਿਆ। ਆਉਂਦਿਆਂ ਨੂੰ ਜੱਫੀ ਵੀ ਜਿਹੜੀ ਆ ਉਸਨੇ ਜਿਹੜੀ ਉਹ ਪਾਈ। ਉਹ ਇਹਦੀ ਜਿਹੜੀ ਬੌਖਲਾਹਟ ਆ, ਘਬਰਾਹਟ ਦੇ ਵਿੱਚੋਂ ਇਦਾਂ ਦੇ ਜਿਹੜੇ ਪ੍ਰੋਟੋਕਾਲ ਜਿਹੜੇ ਉਹ ਟੁੱਟ ਰਹੇ ਆ। ਉੱਦਾਂ ਇਹ ਮੋਦੀ ਹੁਣਾਂ ਨੇ ਜਿਹੜੀ ਰਸ਼ੀਆ ਦੇ ਭਾਸ਼ਾ ਦੇ ਵਿੱਚ ਲਿਖੀ ਹੋਈ ਭਗਵਤ ਗੀਤਾ ਦਿੱਤੀ ਆ ਉਸਨੂੰ, ਜਿਹੜੀ ਪੁਤਿਨ ਨੂੰ। ਤੇ ਪੁਤਿਨ ਕਹਿੰਦਾ ਵੀ ਯਾਰ ਮੇਰਾ ਤਾਂ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਉੱਥੇ ਨਾ ਇੱਕ ਆਰਥੋਡਾਕਸ ਚਰਚ ਵਾਲੇ ਹੈਗੇ ਆ, ਉਹਨਾਂ ਦੀ ਵਰਤੋਂ ਕਰਦੇ ਹੋਏ ਰਸ਼ੀਆ ਜਿਹੜਾ ਆ ਨਾ ਉਹ ਉੱਥੋਂ ਦੇ ਲੋਕਾਂ ਨੂੰ ਕੰਟਰੋਲ ਕਰਦਾ ਆ। ਇਹ ਹੁਣ ਇੱਕ ਦੂਜੇ ਦੇ ਜਿਹੜੇ ਮਿੱਤਰ ਆ, ਉਹਨਾਂ ਨੇ ਇਹਨੇ ਵੀ ਜਿਹੜਾ ਮੋਦੀ ਨੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਹਿੰਦੂਤਵਾ ਆ ਨਾ, ਇਹ ਜਿਹੜਾ ਹਿੰਦੂਤਵਾ ਫੋਰਸਿਸ ਜਾਂ ਹਿੰਦੂਤਵਾ ਏਜੰਡਾ ਆ ਉਹ ਇਹੀ ਆ ਜਿਹੜਾ ਰਸ਼ੀਅਨ ਆਰਥੋਡਾਕਸ ਚਰਚ ਦੇ ਵਿੱਚੋਂ ਨਿਕਲ ਕੇ ਆਇਆ ਆ। ਉਹ ਬਲੂ ਪ੍ਰਿੰਟ ਇਸੇ ਤਰੀਕੇ ਦਾ ਜਿਹੜਾ ਉਹ ਵਰਤਿਆ, ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਆ। ਪਰ ਦੇਖੋ ਕਿੰਨੀ ਕੁ ਚਿਰ ਤੱਕ ਇਹ ਜਿਹੜੀ ਯਾਰੀ ਆ ਉਹ ਅੱਗੇ ਪੁੱਗਦੀ ਹੈਗੀ ਆ। ਕਿ ਅਮਰੀਕਾ ਦੇਖੋ ਅਜੇ ਵੀ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਜਿਹੜਾ ਉਹ ਆਖਦਾ ਆ। ਸਿੱਧਾ ਤੋੜ ਵਿਛੋੜਾ ਵੀ ਜਿਹੜਾ ਆ ਉਸ ਦੇ ਵਿੱਚ ਨਹੀਂ ਜਿਹੜਾ ਉਹ ਕਰਨਾ ਚਾਹੁੰਦੇ। ਕਈ ਜਿਹੜੇ ਐਨਾਲਿਸਟ ਉਹ ਮੰਨਦੇ ਆ ਵੀ ਜਿਹੜਾ ਰਸ਼ੀਆ ਦਾ ਫੈਕਟਰ ਆ ਅਮਰੀਕਾ ਦੇ ਲਈ ਉਹ ਬੜਾ ਮੈਨੇਜੇਬਲ ਆ। ਇਹ ਜਿਹੜਾ ਚੈਲੰਜ ਆ ਰਸ਼ੀਆ ਤੇ ਰਸ਼ੀਆ ਨੂੰ ਜਿਹੜਾ ਉਹ ਲੈ ਕੇ ਉਸਨੂੰ ਮੈਨੇਜ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਤੇਲ ਨੂੰ ਲੈ ਕੇ ਉਹਦਾ ਟਰੰਪ ਹੋਣਾ ਨੇ ਬਿਆਨ ਤਾਂ ਬਹੁਤ ਦਾਗੇ ਸੀਗੇ ਵੀ ਸਾਰੇ ਬੰਦ ਕਰਤੇ ਆ, ਪਰ ਇਹ ਹੁਣ ਉੱਥੇ ਜਾ ਕੇ ਫਿਰ ਤੇਲ ਜਿਹੜਾ ਉਹ ਫੂਕਣ ਲੱਗੇ ਆ। ਸੋ $100 ਬਿਲੀਅਨ ਦਾ ਆਪਸ ਦੇ ਵਿੱਚ ਟ੍ਰੇਡ ਟਾਰਗੇਟ ਨੂੰ ਲੈ ਕੇ ਗੱਲ ਜਿਹੜੀ ਆ ਹਰਜੋਤ ਸਿੰਘ ਜੀ ਇਹ ਕਰ ਰਹੇ ਆ। ਸੋ ਦੇਖਣਾ ਹੋਊਗਾ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕੀ ਇੰਡੀਆ ਦੇ ਲਈ ਸੈਂਕਸ਼ਨਾਂ ਜਿਹੜੀਆਂ ਆ ਰਹੀਆਂ H1B ਨੂੰ ਲੈ ਕੇ ਕੀ ਜਿਹੜਾ ਉਹ ਹੋਊਗਾ, ਤੇ ਹੋਰ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਜਿਹੜੇ ਐਂਗਲਸ ਤੋਂ ਵੀ ਅਮਰੀਕਾ ਆ ਉਹ ਭਾਰਤ ਦੀ ਬਾਂਹ ਜਿਹੜੀ ਲਗਾਤਾਰ ਮਰੋੜ ਸਕਦਾ ਹੈਗਾ ਆ। ਕੱਲਾ ਉਹ ਨਹੀਂ ਹੈ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਰਾਈਟ ਵਿੰਗਰ ਇਹ ਕਹਿ ਰਹੇ ਆ ਵੀ ਜਿੰਨੇ ਵੀ ਇੰਡੀਆ ਦੇ ਵਿੱਚ ਆਊਟਸੋਰਸਿੰਗ ਹੁੰਦੀ ਆ ਉਹ ਵੀ ਬੰਦ ਹੋਣੀ ਚਾਹੀਦੀ ਆ। ਲੇਟਲੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਆਊਟਸੋਰਸਿੰਗ ਆ ਉਹ ਫਿਲਪਾਈਨਸ ਜਾਂ ਵੀਅਤਨਾਮ ਨੂੰ ਹੋ ਰਹੀਆਂ ਹੈਗੀਆਂ। ਪਹਿਲਾਂ ਇੰਡੀਆ 'ਚ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ। ਸੋ ਕੁਛ ਜਿਹੜੇ 4 ਪੁਆਇੰਟ ਆ ਜੇ ਆਮ ਜਿਹੜੇ ਸਰੋਤੇ ਆ ਉਹਨਾਂ ਦੇ ਸਮਝਣ ਦੇ ਲਈ ਕੀ ਜਿਹੜਾ ਫਰਕ ਪੈ ਰਿਹਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਦੋਂ 2025 ਦੇ ਸ਼ੁਰੂ 'ਚ ਇੱਕ ਮੀਟਿੰਗ ਹੋਈ ਸੀ ਨਾ ਇਹਨਾਂ ਦੀ, ਪ੍ਰਾਈਮ ਮਿਨਿਸਟਰ ਮੋਦੀ ਦੀ, ਪੁਟਿਨ ਦੀ ਤੇ ਜੀ ਜਿਨਪਿੰਗ ਤਿੰਨਾਂ ਦੀ, ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਵੀ ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਟੂ ਡੀਪੈਸਟ ਡਾਰਕੈਸਟ ਚਾਈਨਾ। ਨਾਲੇ ਉਹਨਾਂ ਨੇ ਵੀ ਉਦੋਂ ਜੂਨ 'ਚ ਕਿਹਾ ਸੀਗਾ ਵੀ ਆਈ ਡੋਂਟ ਕੇਅਰ ਇੰਡੀਆ ਵਾਲੇ ਰਸ਼ੀਆ ਦੇ ਨਾਲ ਕੀ ਕਰਦੇ ਆ। ਨਵੰਬਰ 2025 ਦੇ ਵਿੱਚ ਟਰੰਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਇੰਡੀਆ ਨੇ ਲਗਭਗ ਜਿਹੜਾ ਤੇਲ ਆ ਉਹ ਖਰੀਦਣਾ ਬੰਦ ਕਰ ਦਿੱਤਾ। ਪਰ ਅੱਜ ਦੀਆਂ ਜਿਹੜੀਆਂ
ਉਹਨਾਂ ਦੀਆਂ ਜੱਫੀਆਂ ਤੋਂ ਬਾਅਦ ਜੋ ਸਟੇਟਮੈਂਟਸ ਆਈਆਂ ਹੈਗੀਆਂ ਉਹ ਤੁਹਾਡੇ ਸਾਹਮਣੇ ਆ। ਸੋ 4 ਮੇਨ ਐਸਪੈਕਟ ਆ। ਇੱਕ ਆਇਲ ਟ੍ਰੇਡ ਨੂੰ ਲੈ ਕੇ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਆ ਵੀ ਇੰਡੀਆ ਜਿਹੜਾ ਆ ਉਹ ਫੰਡ ਕਰ ਰਿਹਾ ਰਸ਼ੀਅਨ ਵਾਰ ਨੂੰ, ਕਿਉਂਕਿ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਆਇਲ ਖਰੀਦ ਰਿਹਾ ਹੈਗਾ। ਪੁਟਿਨ ਨੇ ਇਹ ਪਲੈਜ ਕੀਤਾ ਆ ਵੀ ਅਸੀਂ ਅਨਇੰਟਰਪਟਡ ਫਿਊਲ ਸਪਲਾਈਜ਼ ਇੰਡੀਆ ਨੂੰ ਦੇਵਾਂਗੇ, ਤਾਂ ਕਿ ਤੁਸੀਂ ਜਿਹੜਾ ਯੂਐਸ ਦਾ ਜਿਹੜਾ ਜੋ ਵੀ ਦਿੱਕਤ ਹੈਗਾ ਉਸ ਨੂੰ ਇਗਨੋਰ ਕਰੋ। ਪਹਿਲਾ ਪੁਆਇੰਟ ਤਾਂ ਇਹ ਆ। ਦੂਜਾ, ਜੀਓਪੋਲਿਟਿਕਲੀ ਇੰਡੀਆ ਰਸ਼ੀਆ ਦੀਆਂ ਟਾਈਜ਼ ਜਿਹੜੀਆਂ ਆ ਉਹ ਚਾਈਨਾ ਦੇ ਨਾਲ ਵੀ ਪ੍ਰਾਇੋਰਟਾਈਜ਼ ਟਰੰਪ ਹੋਣੀ ਦੇਖ ਰਹੇ ਆ। ਤੇ ਦੂਸਰੇ ਪਾਸੇ ਜਿਹੜਾ ਸਟ੍ਰੈਟੇਜਿਕ ਆਟੋਨਮੀ ਆ, ਉਹ ਮਲਟੀਪੋਲਰ ਵਰਲਡ ਵੱਲ ਜੋ ਰਸ਼ੀਆ ਵਾਲੇ ਉਹ ਦੇਖ ਰਹੇ ਹੈਗੇ ਆ। ਟ੍ਰੇਡ ਤੇ ਡਿਫੈਂਸ ਨੂੰ ਲੈ ਕੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਹ ਚਾਹੁੰਦਾ ਵੀ ਫੇਅਰ ਡੀਲ ਹੋਣੀ ਚਾਹੀਦੀ ਇੰਡੀਆ ਦੇ ਨਾਲ। ਟੈਰਿਫਸ ਔਨ ਇੰਪੋਰਟਸ ਟੂ ਇਨਫੋਰਸ ਕੰਪਲਾਇੰਸ। ਵੀ ਆ ਇੱਕ ਪਾਸੇ ਤਾਂ ਸਾਰੀ ਦੁਨੀਆ ਜਿਹੜੀ ਆ ਉਹ ਯੂਕਰੇਨ ਦਾ ਸਾਥ ਦੇ ਰਹੀ ਆ ਰਸ਼ੀਆ ਦੇ ਅਗੇਂਸਟ, ਤੇ ਤੁਸੀਂ ਜਿਹੜਾ ਆ ਹੁਣ ਰਸ਼ੀਆ ਦਾ ਸਾਥ ਦੇ ਰਹੇ ਆ। ਤੇ ਦੂਸਰੇ ਪਾਸੇ ਅੱਜ ਜੋ ਉਹਨਾਂ ਦੀ ਮੀਟਿੰਗ ਹੋਈ ਆ ਇੰਡੀਆ ਰਸ਼ੀਆ ਦੀ, ਉਹਦੇ ਵਿੱਚ ਟਾਰਗੇਟ ਇਹ ਰੱਖਿਆ ਗਿਆ ਵੀ $100 ਬਿਲੀਅਨ ਦਾ ਟ੍ਰੇਡ ਹੋਊਗਾ 2030 ਤਾਈਂ, ਤੇ ਰਸ਼ੀਆ ਇੰਡੀਆ ਦਾ ਟੌਪ ਦਾ ਡਿਫੈਂਸ ਸਪਲਾਇਰ ਰਹੂਗਾ। ਪਰਸਨਲ ਟੋਨ ਦੇ ਉੱਤੇ ਕਹਿੰਦੇ ਵੀ ਮੋਦੀ ਹੁਣੀ ਇਹ ਫਰੈਂਡ ਕਹਿੰਦੇ ਆ ਟਰੰਪ ਹੋਣਾ ਨੂੰ, ਤੇ ਇਹ ਆਪਾਂ ਦੇਖਿਆ ਹੀ ਹੈਗਾ। ਤੇ ਹੁਣ ਕਹਿੰਦੇ ਵੀ ਮੋਦੀ ਹੋਣਾ ਨੇ ਪ੍ਰੋਟੋਕਾਲ ਵੀ ਬ੍ਰੇਕ ਕਰ ਲਿਆ, ਤੇ ਜਦੋਂ ਪੁਟਿਨ ਨੂੰ ਜਾ ਕੇ ਜੱਫੀ ਪਾਈ ਆ ਕਹਿੰਦੇ ਵੀ ਸਾਡਾ ਜਿਹੜਾ ਸਪੈਸ਼ਲ ਰਿਲੇਸ਼ਨ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਇਹ ਸਾਰੇ ਕਾਸੇ ਦਾ ਰਿਜ਼ਲਟ ਇਹ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 3 ਮੁਲਕਾਂ ਦੇ ਜਿਹੜੇ ਅੰਬੈਸਡਰ ਆ ਉਹਨਾਂ ਨੇ ਇਹ ਇੱਕ ਪੇਪਰ ਨੂੰ ਸਟੇਟਮੈਂਟ ਜਾਰੀ ਕੀਤੀ ਸੀ। ਇਹ ਸਿਗਨਲ ਇਹ ਲੱਗਦਾ ਵੀ ਇੰਡੀਆ ਵਾਲੇ ਪੂਰੀ ਤਰ੍ਹਾਂ ਅਮਰੀਕਾ ਦੀਆਂ ਡਿਮਾਂਡਸ ਨੂੰ ਨਹੀਂ ਉਹਨਾਂ ਦੇ ਨਾਲ ਅਲਾਈਨ ਕਰ ਰਹੇ, ਉਹਨਾਂ ਦੇ ਨਾਲ ਕੇਅਰ ਮੰਨ ਨਹੀਂ ਨਹੀਂ ਕਰ ਰਹੇ, ਰਹੇ। ਕਹਿੰਦੇ ਅਸੀਂ ਨਹੀਂ ਹੂੰ, ਕਰਦੇ। ਹੂੰ, ਹੂੰ। ਸੋ ਹੁਣ ਟਰੰਪ ਹੁਣ ਹਾਲ ਦੇਖੂਗਾ। ਟਰੰਪ ਹੁਣੀ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤੀ ਇਹਦੇ ਸੰਬੰਧ ਦੇ ਵਿੱਚ, ਪਰ ਦੇਖਦੇ ਆ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਪ੍ਰੈਜ਼ੀਡੈਂਟ ਟਰੰਪ ਕੀ ਸਟੇਟਮੈਂਟ ਇਸ ਸੰਬੰਧ ਦੇ ਵਿੱਚ ਦਿੰਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਨੇ 38% ਘੱਟ ਜਿਹੜਾ ਤੇਲ ਆ ਉਹ ਇੰਪੋਰਟ ਕੀਤਾ ਆ ਰਸ਼ੀਆ ਦੇ ਕੋਲੋਂ। ਉੱਦਾਂ ਰਸ਼ੀਆ ਦਾ ਜਿਹੜਾ ਪੁਤਿਨ ਆ ਭਾਰਤ ਦੇ ਵਿੱਚ ਜਾ ਕੇ ਡਾਇਰੈਕਟਲੀ ਇਹ ਕਹਿ ਕੇ ਆਇਆ ਆ ਵੀ ਅਨਇੰਟਰਪਟਡ ਫਿਊਲ ਸਪਲਾਈ ਜਿਹੜੀ ਆ ਉਹ ਭਾਰਤ ਨੂੰ ਅਸੀਂ ਦਿੰਦੇ ਜਿਹੜਾ ਉਹ ਰਵਾਂਗੇ। ਇਗਨੋਰ ਵੀ ਨਹੀਂ ਕੀਤਾ ਜਾ ਸਕਦਾ। ਇਸ ਨੂੰ ਦੇਖਿਆ ਵੀ ਜਿਹੜਾ ਉਹ ਬਹੁਤ ਕਹਿ ਸਕਦੇ ਆ ਵੀ ਧਿਆਨ ਦੇ ਨਾਲ ਅਮਰੀਕਾ ਵਾਲੇ ਜਿਹੜੇ ਉਹ ਵਾਚ ਕਰ ਰਹੇ ਆ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਸੋ ਇੰਡੀਆ ਵਾਲਿਆਂ ਨੂੰ ਲੈ ਕੇ ਉੱਦਾਂ ਵੈਸੇ ਭੁਲੇਖੇ ਕਈ ਅਮਰੀਕਾ ਦੇ ਜਿਹੜੇ ਉਹ ਟੁੱਟ ਚੁੱਕੇ ਆ। ਜਿਹੜਾ ਇਹ ਸੋਚ ਰਹੇ ਸੀਗੇ ਵੀ ਚਾਈਨਾ ਦੇ ਖਿਲਾਫ ਇੱਕ ਇਸ ਨੂੰ ਸ਼ਕਤੀ ਦੇ ਤੌਰ ਦੇ ਉੱਤੇ ਵਰਤਿਆ ਜਿਹੜਾ ਉਹ ਜਾ ਸਕਦਾ ਆ, ਉਹ ਜਿਹੜਾ ਇਸ ਦੇ ਵਿੱਚ ਰੌਲਾ ਉਹਨਾਂ ਦਾ ਕਨਫਰਮ ਹੋਇਆ ਵੀ ਨਹੀਂ, ਇਹ ਏਡੇ ਤਾਕਤਵਰ ਨਹੀਂ, ਇਹ ਤਾਂ ਉਹਨਾਂ ਦੇ ਮੋਹਰੇ ਗੋਡੇ ਟੇਕਣ ਵਾਲੇ ਆ। ਹੁਣੇ ਜਿਹੜਾ IMF ਨੇ ਲੇਟਲੀ ਗ੍ਰੇਡ C ਦਿੱਤਾ ਹੈ, ਤੇ ਜਿਹੜਾ ਝੂਠ ਕੁਫਰ ਤੋਲ ਰਹੇ ਆ ਆਪਣੀ ਜਿਹੜੀ GDP ਨੂੰ ਲੈ ਕੇ ਤੇ ਆਪਣੀ ਇਕੋਨਮੀ ਨੂੰ ਲੈ ਕੇ, ਉਹਦਾ ਵੀ ਪਰਦਾਫਾਸ਼ IMF ਦੇ ਦੁਆਰਾ ਕੀਤਾ ਗਿਆ ਹੈ। ਉੱਥੋਂ ਦੇ ਲੋਕਲ ਅਰਥ ਸ਼ਾਸਤਰੀ ਆ, ਰੀਜਨਲ ਅਰਥ ਸ਼ਾਸਤਰੀ ਇੰਡੀਆ ਵਾਲੇ, ਉਹ ਵੀ ਇਸ ਚੀਜ਼ ਨੂੰ ਮੰਨਦੇ ਆ ਵੀ ਜਿੰਨਾ ਇਹ ਇਕੋਨਮੀ ਦਿਖਾ ਰਹੇ ਆ ਉਹਨਾਂ ਇਹ ਹੈ ਨਹੀਂ ਆ। ਇੰਡੀਆ ਦੇ ਰੁਪਈਏ ਦੇ ਜਿਹੜੀ ਡਿੱਗਦੀ ਹੋਈ ਲੁੜਕਦਾ ਹੋਇਆ ਆ, ਉਹ ਇਹ ਕਨਫਰਮ ਨੂੰ ਕਰ ਰਿਹਾ ਵੀ ਉਹਨਾਂ ਦੀ ਇਕੋਨਮੀ ਜਿਹੜੀ ਉਹ ਸਟਰੋਂਗ ਇਸ ਮੌਕੇ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ। ਸੋ ਓਬਵੀਅਸਲੀ ਉਹਨਾਂ ਨੇ ਆਪਸ ਦੇ ਵਿੱਚ ਸਮਝੌਤਾ ਕਰਨਾ ਆ। ਅਮਰੀਕਾ ਨੂੰ ਜਿਹੜੇ ਉਹ ਥੱਲੇ ਲਾਉਣ ਦੇ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਣਗੀਆਂ। ਅਮਰੀਕਾ ਦਾ ਅੱਗੋਂ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਰਹਿੰਦਾ ਆ, ਜਾਂ ਅੱਗੋਂ ਕੀ ਇਹ ਡਿਸੀਜਨ ਲੈਂਦੇ ਆ, ਉਸ ਦੇ ਉੱਤੇ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੇਗੀ। ਰੀਜ਼ਨ ਇਹ ਆ ਹਰਜੋਤ ਸਿੰਘ ਜੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਬੇਵਤਨੇ ਹੋਣ ਕਰਕੇ ਮੁਲਕ ਦਾ ਹੁਣ ਉਸੇ ਦੇ ਨਾਲ ਹੀ ਆਪਣਾ ਜੁੜਿਆ, ਕਿਉਂਕਿ ਪੰਜਾਬ ਉਸ ਮੁਲਕ ਦੇ ਅੰਡਰ ਆਉਂਦਾ ਆ, ਤੇ ਉਹਦੇ ਕਰਕੇ ਅਸਰ ਆਪਣੀ ਕਮਿਊਨਿਟੀ ਦੇ ਉੱਤੇ ਵੀ ਉਹਨਾਂ ਫੈਸਲਿਆਂ ਦਾ ਜੋ ਅਮਰੀਕਾ ਦੇ ਵਿੱਚ ਲਏ ਜਾਣੇ ਆ ਉਹਨਾਂ ਦਾ ਵੀ ਜਿਹੜਾ ਹੋਣਾ ਆ। ਪਰ ਅਮਰੀਕਾ 'ਚ ਵਸਦੇ ਜਿਹੜੇ ਸਿੱਖ ਨੇ, ਜਿਹੜੇ ਪੰਜਾਬੀ ਆ, ਉਹਨਾਂ ਨੂੰ ਇਹ ਜਿਹੜਾ ਉਹ ਕਹਿਣਾ ਪੈਣਾ ਤੇ ਸੋਚਣਾ ਪੈਣਾ ਆ ਵੀ ਅਸੀਂ ਭਾਰਤੀ ਨਹੀਂ, ਅਸੀਂ ਪੰਜਾਬੀ ਹਾਂ, ਅਸੀਂ ਸਟੇਟਲੈਸ ਆ ਇਸ ਟਾਈਮ। ਮਜਬੂਰੀ ਵਸ ਸਾਨੂੰ ਉੱਥੇ ਜਿਹੜਾ ਉਹ ਰਹਿਣਾ ਪੈ ਰਿਹਾ ਜਾਂ ਚੱਲਣਾ ਜਿਹੜਾ ਉਹ ਪੈ ਰਿਹਾ ਹੈ ਵੀ ਉੱਥੇ ਉਸ ਮੁਲਕ ਦੇ ਨਾਲ ਨਾਮ ਜਿਹੜਾ ਜੁੜ ਜਾਂਦਾ ਹੈ, ਪਰ ਅਸਲ 'ਚ ਵਾਸੀ ਅਸੀਂ ਦੇਸ਼ ਪੰਜਾਬ ਦੇ ਜਿਹੜੇ ਉਹ ਹੈਗੇ ਆ। ਸੋ ਇਹ ਚੀਜ਼ਾਂ ਨੂੰ ਜਿਹੜੀ ਕਲੈਰਿਟੀ ਮਨ ਦੇ ਵਿੱਚ ਆਪਾਂ ਨੂੰ ਲਿਆਉਣੀ ਪੈਣੀ ਆ, ਤਾਂ ਹੀ ਕੋਈ ਇੱਥੇ ਰਾਹ ਜਿਹੜਾ ਉਹ ਲੱਭਣਾ ਆ। ਅਦਰਵਾਈਜ਼
ਇਦਾਂ ਆ ਵੀ ਛਿੱਤਰ ਉਹਨਾਂ ਦੇ ਪੈਣੇ ਆ ਤੇ ਪੀੜ ਆਪਣੇ ਹੋਊਗੀ, ਫਿਰ ਉਹਦਾ ਫਾਇਦਾ ਨਹੀਂ ਆ। ਆਪਣੇ ਆਪ ਨੂੰ ਵੀ ਜਿਹੜਾ ਤੁਹਾਨੂੰ ਕਲੀਅਰ ਕਰਨਾ ਪੈਣਾ ਮਨ ਦੇ ਵਿੱਚ ਵੀ ਆਪਾਂ ਸਟੈਂਡ ਕਿੱਥੇ ਕਰ ਰਹੇ ਹੈਗੇ।